ਨਿਊ ਔਰਲੀਨਜ਼ ਦੀ ਜੇਲ੍ਹ ਦੇ ਵਿੱਚੋਂ 10 ਕੈਦੀ ਜਿਹੜੇ ਆ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਕਹਿੰਦੇ ਵੀ ਇੱਕ ਮੇਨਟੇਨੈਂਸ ਵਰਕਰ ਜੋ ਜੇਲ੍ਹ ਦੇ ਵਿੱਚ ਮੁਲਾਜ਼ਮ ਸੀਗਾ, ਉੱਥੇ ਕੰਮ ਕਰਦਾ ਸੀ, ਉਹਨਾਂ ਨੇ ਇਸ ਦੇ ਮਦਦ ਕੀਤੀ। ਹੋ ਸਕਦੀ ਆ ਉਸ ਜੇਲ੍ਹ ਇੰਪਲੋਈ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਨਿਊ ਔਰਲੀਨਜ਼ ਦੀ ਜਿਹੜੀ ਇਹ ਜੇਲ੍ਹ ਹੈਗੀ ਆ, ਉਸ ਦੇ ਬਾਰੇ ਲੂਜ਼ੀਆਨਾ ਦੇ ਜਿਹੜੇ ਅਟਾਰਨੀ ਜਨਰਲ ਲਿਜ਼ ਮੋਰਲ, ਉਹਨਾਂ ਦੇ ਆਫਿਸ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ 10 ਕੈਦੀ ਭੱਜੇ ਆ, ਉਸ ਮਾਮਲੇ ਦੇ ਵਿੱਚ ਸਟਰਲਿੰਗ ਵਿਲੀਅਮਸ ਨਾਂ ਦਾ ਜਿਹੜਾ ਮੇਨਟੇਨੈਂਸ ਆਫਿਸਰ ਆ, ਔਰਲੀਨਜ਼ ਪੈਰਿਸ਼ ਸ਼ੈਰਿਫ ਆਫਿਸ ਦੇ ਨਾਲ ਜੋ ਕੰਮ ਕਰਦਾ ਸੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਕਹਿੰਦੇ ਵੀ ਉਹਨੇ ਕਥਿਤ ਤੌਰ ਦੇ ਉੱਤੇ ਸੈੱਲ ਦਾ ਪਾਣੀ ਜਿਹੜਾ ਉਹ ਬੰਦ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਭੱਜਣ ਵਿੱਚ ਉਸਨੇ ਜਿਹੜੀ ਉਹ ਮਦਦ ਕੀਤੀ ਹੈ। ਬੀਤੇ ਸ਼ੁੱਕਰਵਾਰ ਦੀ ਗੱਲ ਆ, ਜਦ ਨਿਊ ਔਰਲੀਨਜ਼ ਦੀ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਆ, ਉਸ ਦੇ ਵਿੱਚੋਂ ਇਹ ਕੈਦੀ ਜਿਹੜੇ ਉਹ ਭੱਜਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ। ਸੋ 33 ਸਾਲਾਂ ਦੇ ਵਿਲੀਅਮਸ ਨੂੰ ਹੁਣ ਮੈਲਫੀਸੈਂਸ ਇਨ ਆਫਿਸ ਤੇ 10 ਕਾਊਂਟ ਪ੍ਰਿੰਸੀਪਲ ਟੂ ਸਿੰਪਲ ਅਸਕੇਪ ਉਹ ਮਾਮਲੇ ਵਿੱਚ ਬੁੱਕ ਕਰਕੇ ਜਿਹੜਾ ਆ ਉਹ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਜਦੋਂ ਇਹ ਫਰਾਰ ਹੋਏ ਸੀ, ਉਦੋਂ ਇਹ ਮੰਨਿਆ ਹੀ ਜਾ ਰਿਹਾ ਸੀਗਾ ਵੀ ਕਿਸੇ ਨਾ ਕਿਸੇ ਨੇ ਇਹਨਾਂ ਦੀ ਮਦਦ ਜਿਹੜੀ ਉਹ ਕੀਤੀ ਹੋ ਸਕਦੀ ਆ। ਸੋ ਉਹੀ ਚੀਜ਼ ਜਿਹੜੀ ਉਹ ਵਾਪਰੀ। ਨਿਊ ਔਰਲੀਨਜ਼ ਦੀ ਜੇਲ੍ਹ ਦੇ ਵਿੱਚੋਂ ਇਹ ਜਿਹੜੇ 10 ਕੈਦੀ ਆ ਉਹ ਫਰਾਰ ਜਿਹੜੇ ਉਹ ਹੋਏ ਆ। ਸੋ ਘੱਟ ਹੁੰਦਾ ਇਦਾਂ ਦੀਆਂ ਜਿਹੜੀਆਂ ਚੀਜ਼ਾਂ, ਪਰ ਫਿਰ ਵੀ ਜਿਹੜਾ ਹਰਜੋਤ ਸਿੰਘ ਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਆ, ਹੋ ਜਾਂਦੀਆਂ ਆ, ਤੇ ਜਦੋਂ ਮੌਕਾ ਮਿਲਦਾ ਆ ਤਾਂ ਕੈਦੀ ਜਿਹੜੇ ਆ ਉਹ ਫਰਾਰ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਹਮੇਸ਼ਾ ਜਿਹੜੇ ਉਹ ਲੱਗੇ ਰਹਿੰਦੇ ਆ। ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਸਾਈਡ ਤੋਂ ਜਿਹੜਾ ਪਾਣੀ ਬੰਦ ਕੀਤਾ ਸੀ, ਉਸ ਨੂੰ ਭੰਨ ਕੇ ਜਿਹੜਾ ਸਾਈਡ ਥਾਣੀ ਨਿਕਲੇ ਤੇ ਬਾਅਦ ਚ ਗੇਟ ਥਾਣੀਓ ਇੱਕ ਹਿਸਾਬ ਦੇ ਨਾਲ ਜਿਹੜੇ ਦੌੜਦੀ ਹੋਈ ਜਿਹੜੀ ਇਹਨਾਂ ਦੀ ਸੀਸੀਟੀਵੀ ਦੀ ਫੁਟੇਜ ਆ ਉਹ ਸਾਹਮਣੇ ਆਈ ਸੀਗੀ। ਨਿਊ ਔਰਲੀਨਜ਼ ਦੀ ਜੇਲ੍ਹ ਦੇ ਵਿੱਚੋਂ 10 ਕੈਦੀ ਜਿਹੜੇ ਆ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਕਹਿੰਦੇ ਵੀ ਇੱਕ ਮੇਨਟੇਨੈਂਸ ਵਰਕਰ ਜੋ ਜੇਲ੍ਹ ਦੇ ਵਿੱਚ ਮੁਲਾਜ਼ਮ ਸੀਗਾ, ਉੱਥੇ ਕੰਮ ਕਰਦਾ ਸੀ, ਉਹਨਾਂ ਨੇ ਇਸ ਦੇ ਮਦਦ ਕੀਤੀ। ਹੋ ਸਕਦੀ ਆ ਉਸ ਜੇਲ੍ਹ ਇੰਪਲੋਈ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਨਿਊ ਔਰਲੀਨਜ਼ ਦੀ ਜਿਹੜੀ ਇਹ ਜੇਲ੍ਹ ਹੈਗੀ ਆ, ਉਸ ਦੇ ਬਾਰੇ ਲੂਜ਼ੀਆਨਾ ਦੇ ਜਿਹੜੇ ਅਟਾਰਨੀ ਜਨਰਲ ਲਿਜ਼ ਮੋਰਲ, ਉਹਨਾਂ ਦੇ ਆਫਿਸ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ 10 ਕੈਦੀ ਭੱਜੇ ਆ, ਉਸ ਮਾਮਲੇ ਦੇ ਵਿੱਚ ਸਟਰਲਿੰਗ ਵਿਲੀਅਮਸ ਨਾਂ ਦਾ ਜਿਹੜਾ ਮੇਨਟੇਨੈਂਸ ਆਫਿਸਰ ਆ, ਔਰਲੀਨਜ਼ ਪੈਰਿਸ਼ ਸ਼ੈਰਿਫ ਆਫਿਸ ਦੇ ਨਾਲ ਜੋ ਕੰਮ ਕਰਦਾ ਸੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਕਹਿੰਦੇ ਵੀ ਉਹਨੇ ਕਥਿਤ ਤੌਰ ਦੇ ਉੱਤੇ ਸੈੱਲ ਦਾ ਪਾਣੀ ਜਿਹੜਾ ਉਹ ਬੰਦ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਭੱਜਣ ਵਿੱਚ ਉਸਨੇ ਜਿਹੜੀ ਉਹ ਮਦਦ ਕੀਤੀ ਹੈ। ਬੀਤੇ ਸ਼ੁੱਕਰਵਾਰ ਦੀ ਗੱਲ ਆ, ਜਦ ਨਿਊ ਔਰਲੀਨਜ਼ ਦੀ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਆ, ਉਸ ਦੇ ਵਿੱਚੋਂ ਇਹ ਕੈਦੀ ਜਿਹੜੇ ਉਹ ਭੱਜਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ। ਸੋ 33 ਸਾਲਾਂ ਦੇ ਵਿਲੀਅਮਸ ਨੂੰ ਹੁਣ ਮੈਲਫੀਸੈਂਸ ਇਨ ਆਫਿਸ ਤੇ 10 ਕਾਊਂਟ ਪ੍ਰਿੰਸੀਪਲ ਟੂ ਸਿੰਪਲ ਅਸਕੇਪ ਉਹ ਮਾਮਲੇ ਵਿੱਚ ਬੁੱਕ ਕਰਕੇ ਜਿਹੜਾ ਆ ਉਹ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਜਦੋਂ ਇਹ ਫਰਾਰ ਹੋਏ ਸੀ, ਉਦੋਂ ਇਹ ਮੰਨਿਆ ਹੀ ਜਾ ਰਿਹਾ ਸੀਗਾ ਵੀ ਕਿਸੇ ਨਾ ਕਿਸੇ ਨੇ ਇਹਨਾਂ ਦੀ ਮਦਦ ਜਿਹੜੀ ਉਹ ਕੀਤੀ ਹੋ ਸਕਦੀ ਆ। ਸੋ ਉਹੀ ਚੀਜ਼ ਜਿਹੜੀ ਉਹ ਵਾਪਰੀ। ਨਿਊ ਔਰਲੀਨਜ਼ ਦੀ ਜੇਲ੍ਹ ਦੇ ਵਿੱਚੋਂ ਇਹ ਜਿਹੜੇ 10 ਕੈਦੀ ਆ ਉਹ ਫਰਾਰ ਜਿਹੜੇ ਉਹ ਹੋਏ ਆ। ਸੋ ਘੱਟ ਹੁੰਦਾ ਇਦਾਂ ਦੀਆਂ ਜਿਹੜੀਆਂ ਚੀਜ਼ਾਂ, ਪਰ ਫਿਰ ਵੀ ਜਿਹੜਾ ਹਰਜੋਤ ਸਿੰਘ ਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਆ, ਹੋ ਜਾਂਦੀਆਂ ਆ, ਤੇ ਜਦੋਂ ਮੌਕਾ ਮਿਲਦਾ ਆ ਤਾਂ ਕੈਦੀ ਜਿਹੜੇ ਆ ਉਹ ਫਰਾਰ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਹਮੇਸ਼ਾ ਜਿਹੜੇ ਉਹ ਲੱਗੇ ਰਹਿੰਦੇ ਆ। ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਸਾਈਡ ਤੋਂ ਜਿਹੜਾ ਪਾਣੀ ਬੰਦ ਕੀਤਾ ਸੀ, ਉਸ ਨੂੰ ਭੰਨ ਕੇ ਜਿਹੜਾ ਸਾਈਡ ਥਾਣੀ ਨਿਕਲੇ ਤੇ ਬਾਅਦ ਚ ਗੇਟ ਥਾਣੀਓ ਇੱਕ ਹਿਸਾਬ ਦੇ ਨਾਲ ਜਿਹੜੇ ਦੌੜਦੀ ਹੋਈ ਜਿਹੜੀ ਇਹਨਾਂ ਦੀ ਸੀਸੀਟੀਵੀ ਦੀ ਫੁਟੇਜ ਆ ਉਹ ਸਾਹਮਣੇ ਆਈ ਸੀਗੀ।